ਤੈਨੂੰ ਪਤਾ ਹੈ ਸਵੇਰੇ ਮੇਰਾ ਰਿਸ਼ਤਾ ਵੇਖਣ ਆ ਰਹੇ ਨੇ। ਤੂੰ ਕੁਛ ਨਹੀਂ ਕਰੇਗਾ? ਕਰਨ ਨੂੰ ਤੇ ਮੈਂ ਬਹੁਤ ਕੁਝ ਕਰ ਸਕਦਾ ਕਿਉਂਕਿ ਤੂੰ ਸਾਡੇ ਖਾਨਦਾਨ ਦੀ ਇੱਜ਼ਤ ਹੈ, ਨਾਲੇ ਮੇਰੇ ਮਾਮੇ ਦੀ ਧੀ ਹੈ। 2 ਦਫਾ ਮਾਂ ਮਾਂ ਕਹੀਏ ਤੇ ਇੱਕ ਮਾਮਾ ਬੰਦਾ ਤੇ ਮੈਂ ਆਪਣੇ ਮਾਮੇ ਦੇ ਸਾਹਮਣੇ ਕਦੇ ਵੀ ਸਿਰ ਨਹੀਂ ਚੁੱਕ ਸਕਦਾ। ਜੇ ਤੇਰਾ ਮੇਰਾ ਮਿਲਣਾ ਨਸੀਬ 'ਚ ਹੋਇਆ ਤੇ ਸੋਹਣਾ ਰੱਬ ਇਹ ਮਿਲਾਪ ਜ਼ਰੂਰ ਕਰਾਏਗਾ। आओ जी बिस्मिल्लाह जी आनू जनाब आओ आ जाओ जी, आ जाओ तशरीफ रखो। अस्सलाम वालेकुम बाजी। आओ जी आओ, आ जाओ। अस्सलाम वालेकुम बेटा, की हाल है? ठीक हो? अम्मी दे कोल चले जाओ। वाह वाह जी, बड़ी खुशी तुहाडे आण दी। कोई तकलीफ तो नहीं हुई? नहीं कोई ऐसी गल। अच्छा जी, अपना फरजान जी माम भाई मेहमान आए ने पुत्र, मेरा ख्याल है कि पहले खाना लवा दिए जी। ओए होए खाना पीना तो हुंदा ही रहना, पहले धी राणी नूं मैं कहना बुला लो। अनिला नूं बुला भाई। अनिला आ जाओ, इधर आओ। ए जी माशाल्लाह बेटा तुहाडा। ए माशाल्लाह जी कल्ला कल्ला ही है, बड़ियां मनता मुरादां नाल लिया जी असीं। बस जी अल्लाह दा माल है, अल्लाह जिंदगी दवे, हैती वाला होवे जी। ए मुंडा बड़ा माशाल्लाह बादब है। साडी भी बच्ची कली कली है जी, ਅਸੀਂ ਵੀ ਚਾਹੁੰਦੇ ਕਿ ਅਸੀਂ ਆਪਣੇ ਫਰਜ਼ ਤੋਂ ਅਦਾ ਹੋਈਏ। ਭੈਣ ਮਾਸ਼ਾਅੱਲਾ ਧੀ ਰਾਣੀ ਤੇ ਕਿਸੇ ਹੀਰੇ ਤੋਂ ਘੱਟ ਨਹੀਂ ਗਈ ਤੇ ਮੇਰਾ ਪੁੱਤ ਵੀ ਮਾਸ਼ਾਅੱਲਾ ਕਿਸੇ ਲਾਲ ਤੋਂ ਘੱਟ ਨਹੀਂ ਗਿਆ। ਜੀ 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 ਬਸ ਸਾਨੂੰ ਤੇ ਤੁਹਾਡਾ ਪੁੱਤਰ ਪਸੰਦ ਹੈ ਜੀ, ਤੇ ਬਾਕੀ ਸਾਨੂੰ ਵੀ ਤੁਹਾਡੀ ਧੀ ਪਸੰਦ ਹੈ ਜੀ। ਮਿਹਰਬਾਨੀ ਜੀ, ਖਾਣਾ ਲਗਵਾਈਏ ਜੀ। ਦੇਖੋ ਜੀ ਖਾਣਾ ਤੇ ਖਾਂਦੇ ਆਂਗੇ, ਕੋਈ ਐਸੀ ਗੱਲ ਨਹੀਂ। ਪਹਿਲੇ ਮੈਂ ਕਹਿੰਦਾ ਜੀ ਕਿ ਸਾਡਾ ਮੁੰਡਾ ਤੁਹਾਨੂੰ ਪਸੰਦ ਹੈ ਤੇ ਸਾਨੂੰ ਤੁਹਾਡੀ ਧੀ ਪਸੰਦ ਹੈ। ਕੋਈ ਮੈਂ ਕਹਿੰਦਾ ਕੋਈ ਰਿਸ਼ਤੇ ਦੇ ਬਾਰੇ ਗੱਲ ਹੋ ਜਾਏ। हाँ जी देखो, सानू तुहाडा पुत्र पसंद आ गया, तुहानू साडी धी पसंद आ गई है जी। बाकी जो कोई गल है ते तुसीं कर सकदे हो। ਸ਼ਾਦੀ ਤੇ ਭਾਵੇਂ ਹੋ ਹੀ ਜਾਣੀ ਹੈ। जी जी ਮੈਂ ਤੇ ਕਹਿੰਦੀ ਹਾਂ ਸ਼ਾਦੀ ਤੋਂ ਪਹਿਲੇ ਸਾਰੀਆਂ ਗੱਲਾਂ ਨਾ ਖੁੱਲ ਕੇ ਕਰ ਲੈਣੀਆਂ ਚਾਹੀਦੀਆਂ ਨੇ। हाँ ਕਰੋ ਨਾ ਗੱਲ ਖੁੱਲ ਕੇ। ਹਾਂ ਕਿਉਂ ਨਹੀਂ, ਗੱਲ ਮਾਮੂਲੀ ਹੈ ਜਨਾਬ। ਗੱਲ ਇਹ ਵੇ ਕਿ ਸ਼ਾਦੀ ਤੋਂ ਬਾਅਦ ਬੱਚੀ ਤੇ ਬੱਚਾ ਦੋਵੇਂ ਖੁਸ਼ ਰਹਿਣ। 2 ਕਨਾਲ ਦਾ ਘਰ ਸ਼ਾਦੀ ਤੋਂ ਪਹਿਲੇ ਸਾਡੇ ਬੱਚੇ ਦੇ ਨਾਲ ਆ, ਇੱਕ ਲੈਂਬਰਗਿਨੀ ਗੱਡੀ ਸਾਡੇ ਬੱਚੇ ਦੇ ਨਾਲ ਆ ਦੇਣਾ ਬਸ। ਤੇ ਬਸ ਹੋਰ ਕੀ ਜਨਾਬ ਕਿ 3 ਕਰੋੜ ਰੁਪਈਆ ਸਾਡੇ ਬੱਚੇ ਦੇ ਅਕਾਊਂਟ 'ਚ ਪਾ ਦੇਣਾ ਬਸ। ਦੱਸੋ ਨਾ ਖੁੱਲ ਕੇ ਕਿੰਨੀ ਬਰਾਦਰੀ ਹੈ ਆਪਣੀ। ਹਾਂਜੀ। ਦੱਸੋ ਕਿੰਨੀ ਬਰਾਦਰੀ ਦੇ ਨਾਲ ਬੰਦਾ ਕਿੰਨਾ ਆਣਾ ਹੈ ਬਰਾਤ ਗੱਲ ਨਾਲ। ਇਹ ਵੇ ਕਿ ਦੱਸਾਂ ਕੀ ਹੈ, ਸਾਡੀ ਹੈਗੀ ਹੈ ਬਰਾਦਰੀ ਵੱਡੀ ਹੈ ਜਨਾਬ, ਤੇ ਐਵੇਂ ਲਾ ਪਾ ਕੇ 500 ਬੰਦਾ ਨਾ ਜੀ ਸਾਡੇ ਮੁੰਡੇ ਦੀ ਬਰਾਤ ਦੇ ਨਾਲ ਤੇ ਆਣਾ ਹੀ ਆ। ਆਹ ਦੇਖੋ ਜੀ ਮਟਨ ਚੱਲਣਾ ਚਾਹੀਦਾ ਬਸ। ਹਾਂ ਤੇ ਜਨਾਬ ਗੱਲ ਇਹ ਵੇ ਕਿ ਜਦੋਂ ਬਰਾਤ ਆਣੀ ਹੈ ਨਾ ਮੇਰੇ ਪੁੱਤਰ ਦੀ, ਤਾਂ ਉਦੋਂ ਐਵੇਂ ਅਸੀਂ ਫਾਇਰਿੰਗ ਹਲਕੀ ਫੁਲਕੀ ਜੀ ਕਰਨੀ ਹੈ। जरा मैं समझ नहीं सकिया ਤੁਹਾਡੀ ਸਾਰੀ ਗੱਲ। ਇਹ ਦੁਬਾਰਾ ਤੋਂ ਮੈਨੂੰ ਦੱਸ ਸਕਦੇ ਹੋ ਵੀ ਕੀ ਚਾਹੀਦਾ? ਖੁੱਲ ਕੇ ਕਰੋ ਹਾਂ ਗੱਲ। ਜਨਾਬ 2 ਕਨਾਲ ਦਾ ਜਨਾਬ ਪਲਾਟ ਮੇਰੇ ਬੇਟੇ ਦੇ ਨਾਂ। ਇਸ ਬੱਚੇ ਦੇ ਨਾਲ? ਹਾਂਜੀ ਸਦਕੇ ਜਾਵਾਂ। ਮੇਰਾ ਖਿਆਲ ਹੈ ਜੀ ਗੁੱਲੀ ਡੰਡਾ ਖੇਡਣ ਲਈ ਉਹ ਰਾਵ ਜੀ ਕੱਢੀ ਹੈ ਨਾ ਜੀ, ਜਾਂ ਬਾਂਟੇ ਖੇਡਣ ਲਈ ਖੁੱਤੀ ਕੱਢੀਏ, ਉੱਥੇ ਤੁਹਾਡੇ ਬੱਚੇ ਦਾ ਮਹਿਲ ਬਣ ਸਕਦਾ। ਜੀ ਜੀ हाँ जी, जिड्डा तुसीं प्लाट मंग रहे हो भाਵੇਂ जिन्ने मर्जी कनाल दा होवे, मीटर कटिया ही हुंदा है। 2 ਕਨਾਲ ਦੇ ਪਲਾਟ 'ਚ ਤੁਸੀਂ ਇਹੋ ਜਿਹੇ ਕੋਈ 150 ਬੱਚੇ ਛੱਡ ਸਕਦੇ ਹੋ। ਇਹ 2 ਕਨਾਲ ਦਾ ਪਲਾਟ ਇਸ ਬੱਚੇ ਲਈ ਮੰਗ ਰਹੇ ਹੋ ਤੁਸੀਂ? ਜੀ ਅੱਛਾ ਜੀ। ਹੋਰ ਬੱਚੇ ਵੀ ਯਤੀਮ ਉੱਥੇ ਹੀ ਰਹਿਣੇ ਭਾਈ। ਕੀ ਕਹਿੰਦੇ ਭਾਈ? ਏਡੇ ਸਾਰੇ ਪਲਾਟ 'ਚ ਅੱਛਾ ਇਹ ਤੇ ਬਾਰਿਸ਼ ਪਵੇ ਨਾ ਤੇ 2 ਕਨਾਲ ਦੇ ਪਲਾਟ ਤੇ ਬਹੁਤ ਵੱਡਾ ਹੈ। ਇਹ ਤੇ ਇੱਕ ਮਰਲੇ 'ਚ ਇਹੋ ਜਿਹੇ 60-70 ਨਿਕਲ ਆਉਂਦੇ ਨੇ। ਕੱਲਾ ਕੱਲਾ ਪੁੱਤਰ ਹੈ ਮੇਰਾ, ਮਤਲਬ ਦੱਸ। ਇਹ ਨਹੀਂ ਜੀ, ਕੱਲਾ ਕੱਲਾ ਵੀ ਮਾਸ਼ਾਅੱਲਾ ਬਹੁਤ ਬੁਰਾ ਹੈ। ਇਹ 2 ਕਨਾਲ ਦਾ ਪਲਾਟ, ਚਲੋ ਕੋਈ ਨਹੀਂ, ਉਹ ਸੋਚਦੇ 2 ਕਨਾਲ ਦੇ ਪਲਾਟ ਦੇ ਬਾਰੇ। ਹੋਰ ਕੀ ਤੁਸੀਂ ਕਿਹਾ ਜੀ? ਲੰਬਰਗਿਨੀ ਗੱਡੀ ਉਹ ਵੀ ਮੇਰੇ ਬੇਟੇ ਦੇ ਨਾਲ। ਔਰ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ ਇਹ ਬੱਚਾ ਐਡਾ ਖੁਸ਼ ਨਸੀਬ ਨਹੀਂ ਕਿ ਉਸ ਗੱਡੀ 'ਚ ਵੀ ਵੱਜ ਜਾਵੇ ਨਾ, ਕਦੀ ਵੀ ਨਹੀਂ। ਉਸ ਗੱਡੀ ਦੇ ਵਿੱਚ ਇਹੋ ਜਿਹੀ ਚੀਜ਼ ਜ਼ਰੂਰ ਹੁੰਦੀ ਹੈ, ਜਦੋਂ ਕੋਈ ਡਰਾਈਵਰ ਖਿੱਚ ਕੇ ਬ੍ਰੇਕ ਮਾਰੇ ਤੇ ਇਹੋ ਜਿਹੀ ਚੀਜ਼ ਪਿੱਛੋਂ ਇੰਜ ਕਰਕੇ ਸਿਰ ਹਿਲਾ ਰਹੀ ਹੁੰਦੀ। ਲੰਬਰਗਿਨੀ ਗੱਡੀ ਪੁੱਤਰ। हाँ जी, या फिर ਇਹ ਹੁੰਦਾ ਕਿ ਉਹ ਜੀ ਗੱਡੀ ਆ ਰਹੀ ਹੋਵੇ ਨਾ, ਇਹ ਜਿਹਾ ਬੰਦਾ ਖਿਲਾਰ ਕੇ ਕਹਿੰਦਾ ਹੁੰਦਾ ਭਾਈ ਸਿਰਫ 100 ਰੁਪਏ ਚਾਹੀਦਾ। ਕੀ ਕਹਿ ਰਹੇ ਹੋ? ਉਹ ਜਨਾਬ ਗੱਡੀ ਦਾ ਵੀ ਹੋ ਜਾਂਦਾ, ਕਿਹੜੀ ਗੱਲ ਹੈ? ਹਾਂਜੀ ਆਪਸ 'ਚ ਬੈਠੇ, ਕਿਉਂਕਿ ਸਾਰੀਆਂ ਗੱਲਾਂ ਸ਼ਾਦੀ ਤੋਂ ਪਹਿਲੇ ਹੋ ਜਾਣੀਆਂ ਚਾਹੀਦੀਆਂ ਨੇ। ਹਾਂਜੀ ਗੱਲ ਬੰਦੇ ਨੂੰ ਖੁੱਲ ਕੇ ਕਰਨੀ ਚਾਹੀਦੀ ਹੈ। ਆਓ ਜੀ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਦੱਸਾਂ, ਗੱਡੀ ਅਗਰ ਖਰਾਬ ਹੋ ਜਾਏ ਨਾ ਲੰਬਰਗਿਨੀ, ਹਾਂਜੀ ਤੇ ਮਿਸਤਰੀ ਆ ਕੇ ਇਹੋ ਜਿਹਾ ਪਲੱਗ ਕੱਢ ਕੇ ਕਹਿ ਰਹੇ ਹੁੰਦੇ ਜੀ ਇਹ ਪਲੱਗ ਸੜ ਗਿਆ, ਨਵਾਂ ਪਵਾ ਲਓ। ਚੰਨ ਵਰਗਾ ਪੁੱਤਰ ਹੈ ਮੇਰਾ, ਚੰਨ ਵਰਗਾ। ਮੈਂ ਕਹਿੰਦਾ ਕਿ ਜੀ ਐਡਾ ਘੁੱਟ ਕੇ ਚੰਦ ਮੈਂ ਪਹਿਲੀ ਵਾਰੀ ਵੇਖਿਆ ਜੀ। ਉਸ ਗੱਡੀ 'ਚ ਬੜੇ ਤਗੜੇ ਤਗੜੇ ਬੰਦੇ ਸੋਹਣੇ ਲੱਗਦੇ ਆ ਭਾਜੀ। ਅੱਛਾ ਜੀ। ਹਾਂਜੀ, ਇਹ ਜਿਹਾ ਬੰਦਾ ਅੰਪਾਇਰ ਆਊਟ ਦੇਵੇ ਤੇ ਉਂਗਲੀ ਵਰਗਾ ਮੂੰਹ ਬਣਦਾ ਇਹਦਾ। ਜੀ ਉਹ ਜਿਹੜੀ ਗੱਡੀ ਤੁਸੀਂ ਮੰਗ ਰਹੇ ਹੋ ਨਾ ਜੀ, ਹਾਂਜੀ ਉਸ ਗੱਡੀ ਨੂੰ ਤੁਹਾਡੇ ਪੁੱਤਰ ਤੋਂ ਤਗੜਾ ਵੈਪਰ ਲੱਗਾ ਹੁੰਦਾ ਜੀ।
ਬੜੀਆਂ ਮੰਨਤਾਂ ਮੰਨ ਕੇ ਲਿਆ ਮੈਂ ਬੇਟਾ ਆਪਣਾ। ਮੈਂ ਕਹਿੰਦਾ ਜੀ ਤੁਸੀਂ ਮੰਨਤਾਂ ਮੰਨ ਕੇ ਇਹਨੂੰ ਵਾਪਸ ਕਰ ਦਿਓ। ਉਹ ਮੈਂ ਕਹਿੰਦਾ ਗੱਡੀ ਦਾ ਹੋ ਜਾਂਦਾ ਹੈ। ਹੋਰ ਕੀ ਕਿਹਾ ਤੁਸੀਂ? ਜਿਨੀ ਉਹ ਗੱਡੀ ਅਗਰ ਨਵੀਂ ਲੈ ਲਓ ਤਾਂ ਪਿੱਛੇ ਵੀ ਛਿੱਤਰ ਬੰਨਿਆ ਹੁੰਦਾ ਭਾਜੀ, ਜਿਹੜਾ ਲਮਕ ਰਿਹਾ ਹੁੰਦਾ, ਉਹੋ ਜਿਹਾ ਬੱਚਾ ਤੁਹਾਡਾ। ਉਹ ਨਹੀਂ ਪੁੱਤਰ, ਤੂੰ ਲਿੱਤਰ ਕਦੀ ਗੌਰ ਨਾਲ ਨਹੀਂ ਵੇਖਿਆ। ਅੱਛਾ ਜੀ। ਉਹ ਤਿੱਲੇ ਵਾਲਾ ਹੁੰਦਾ, ਸੋਹਣਾ ਲੱਗ ਰਿਹਾ ਹੁੰਦਾ, ਤੇ ਮੁੰਡਾ ਤੇ ਮਾਸ਼ਾਅੱਲਾ ਚੰਚੜਿਆ ਪਿਆ। ਮੇਰਾ ਤੇ ਪੁੱਤ ਵੇਖੋ। ਔਰ ਲੱਭਰਗਿਨੀ ਗੱਡੀ ਤੁਸੀਂ ਮੰਗ ਰਹੇ ਹੋ ਆਪਣੇ ਪੁੱਤਰ ਲਈ। ਜੀ ਜੀ ਜਨਾਬ। ਲਓ ਮੈਂ ਤੁਹਾਨੂੰ ਯਕੀਨ ਨਾ ਕਹਿ ਸਕਦਾ, ਉਹਦਾ ਏਰੀਅਲ ਬਾਹਰ ਕੱਢਿਆ ਹੋਵੇ ਨਾ, ਅੱਛਾ ਜੀ। ਉਹ ਤੁਹਾਡੇ ਪੁੱਤਰ ਨੂੰ ਸੋਹਣਾ ਹੁੰਦਾ ਜੀ ਯਾਨੀ ਇਸ ਬੱਚੇ ਲਈ ਲੱਭਰਗਿਨੀ ਗੱਡੀ ਮੰਗ ਜੀ। ਇਹਦੇ ਲਈ ਲੱਭਰਗਿਨੀ ਗੱਡੀ ਨਾ ਮੰਗੋ, ਇਹਦੇ ਲਈ ਦੁਆ ਮੰਗੋ ਕਿ ਇਹ ਕੁਝ 6-7 ਮਹੀਨੇ ਕੱਢ ਜਾਏ। ਹਾਂਜੀ। ਉਹ ਗੱਡੀ ਜਿਹੜੇ ਸਾਈਕਲ ਨੂੰ ਸਾਈਡ ਮਾਰਦੀ ਉਹਦੇ ਤੇ ਇਹੋ ਜਿਹਾ ਬੰਦਾ ਜਾ ਰਿਹਾ ਹੁੰਦਾ। ਸੋਨੇ ਵਰਗਾ ਪੁੱਤ ਆ ਮੇਰਾ, ਸੋਨੇ ਵਰਗਾ। ਸਰ ਸੋਨੇ ਵਰਗਾ ਤੁਹਾਡਾ ਪੁੱਤਰ ਦੇ ਸੁਨਿਆਰੇ ਕੋ ਜਾਈਏ ਨਾ, ਹਾਂਜੀ ਉਹਦੇ ਕੋਈ ਇਹੋ ਜਿਹਾ ਦੀਵਾ ਹੁੰਦਾ ਜੀ। ਹਾਂਜੀ, ਮੈਂ ਕਹਿੰਦਾ ਸ਼ਾਦੀ ਤੋਂ ਪਹਿਲੇ ਹੋ ਜਾਏਗਾ ਸਾਰਾ ਕੁਝ। ਜੀ, ਜੀ। ਉਹ ਜਿਹੜੀ ਗੱਲ ਹੈ ਜੀ ਉਹ ਖੁੱਲ ਕੇ ਹੋਣੀ ਚਾਹੀਦੀ ਹੈ ਜੀ। ਤੇ ਹੋਰ ਕੀ ਕਿਹਾ ਸੀ ਜਨਾਬ? ਐਵੇਂ 3 ਕਰੋੜ ਰੁਪਇਆ ਮੇਰੇ ਬੇਟੇ ਦੇ ਅਕਾਊਂਟ 'ਚ ਪਾ ਦਿਓ ਬਸ। ਇਹਦੇ ਅਕਾਊਂਟ 'ਚ ਹਾਂਜੀ ਇਹਦੇ ਅਕਾਊਂਟ 'ਚ। ਹਾਂਜੀ ਇਹਦਾ ਅਕਾਊਂਟ ਪਾੜ ਜਾਣਾ ਵਾ, ਬੱਚਾ ਤੁਹਾਡਾ ਛੋਟਾ ਵਾ। ਹਾਂਜੀ 3 ਕਰੋੜ ਰੁਪਈਆ ਇਸ ਬੱਚੇ ਦੇ ਅਕਾਊਂਟ 'ਚ। ਜੀ ਜੀ ਮੈਂ ਕਹਿੰਦਾ ਇਹੋ ਜਿਹੇ ਬੱਚੇ ਦੀ ਜੇਬ 'ਚ 5 ਠੀਪੇ ਇਕੱਠੇ ਪਾ ਦਈਏ ਨਾ, ਜੀ। ਇਹ ਉਸ ਪਾਸੇ ਟੁਰਲਾ ਪੈਂਦਾ ਇੰਜ ਕਰਕੇ। ਤੁਸੀਂ 5 ਕਰੋੜ ਕਹਿ ਰਹੇ ਹੋ? ਕੱਲਾ ਕੱਲਾ ਮਾਲਕ ਹੈ ਸਾਰੀ ਜਾਇਦਾਦ ਦਾ। 5 ਕਰੋੜ ਤੁਸੀਂ ਇਸ ਬੱਚੇ ਦੇ ਅਕਾਊਂਟ ਕਹਿ ਰਹੇ ਹੋ? ਹਾਂਜੀ ਬੱਚੇ ਦੀ ਸ਼ਕਲ ਤੋਂ ਲੱਗਦਾ ਪਿਆ ਮਰੋੜਾ ਨਾ ਮਰਨ ਵਾਲਾ ਹੋਇਆ। ਜੀ ਹਾਂਜੀ, ਮੈਂ ਕਹਿੰਦਾ ਰਿਸ਼ਤਾ ਤੇ ਹੋ ਹੀ ਜਾਣਾ, ਜੀ। ਗੱਲ ਖੁੱਲ ਕੇ ਹੋਣੀ ਚਾਹੀਦੀ ਜਨਾਬ। ਹੁਣ ਵੀ ਤੁਹਾਡਾ ਬੱਚਾ ਅੰਦਰ ਨਾ ਲੈ ਕੇ ਆਉਂਦਾ ਤੇ ਬਿੱਲੀ ਲੈ ਜਾਣੀ ਸੀ ਭਾਜੀ। ਅੱਛਾ ਕੀ ਕਹਿ ਰਿਹਾ ਭਾਈ? ਭਾਈ ਤੁਸੀਂ ਜੋ ਸੁਣ ਰਹੇ ਹੋ, ਕਿਉਂਕਿ ਰਿਸ਼ਤਾ ਕਰਨਾ ਧੀਆਂ ਵਾਲੇ ਤੇ ਬਹੁਤ ਮਜਬੂਰ ਹੁੰਦੇ ਨੇ। ਹਾਂਜੀ ਧੀਆਂ ਵਾਲੇ ਨੇ ਪੁੱਤਰਾਂ ਵਾਲੇ ਦੀ ਹਰ ਗੱਲ ਮੰਨਣੀ ਹੁੰਦੀ ਹੈ। ਹਾਂਜੀ। ਹੋਰ ਕੀ ਕਿਹਾ ਸੀ? ਬਾਰਾਤ ਦੇ ਨਾਲ 500 ਬੰਦਾ ਜਨਾਬ ਹੋਏਗਾ ਸਾਡਾ। 500 ਬੰਦਾ? ਜੀ, ਜੀ। ਤੁਸੀਂ ਪਿਓ ਪੁੱਤਰ ਇਕੱਠੇ ਮਰ ਜਾਓ ਨਾ, ਹੈਂ। ਤੇ ਮੇਰੇ ਖਿਆਲ ਤੁਹਾਡੇ ਜਨਾਜ਼ੇ ਨਾਲ ਕੋਈ 30-35 ਬੰਦੇ ਨਹੀਂ ਜਾਣੇ। 500 ਬੰਦਾ ਇਸ ਬੱਚੇ ਦੀ ਬਰਾਤ ਆਏਗਾ। ਜੀ। ਤੇ ਵਿੱਚੋਂ ਇਸੇ 30 ਬੱਚੇ ਬੰਦੇ ਉਹ ਹੋਣੇ ਜਿਨ੍ਹਾਂ ਨੇ ਕਹਿਣਾ ਅਸੀਂ ਇਹਨਾਂ ਕੋਲ ਪੈਸੇ ਲੈਣੇ ਸੀ। ਨਹੀਂ, 500 ਬੰਦਾ ਆਣਾ ਚਾਹੀਦਾ ਜੀ ਬਰਾਤ ਦਾ। ਉਹ ਲਾੜਾ ਉਹਨਾਂ ਨੇ ਬਾਹਾਂ ਤੇ ਪਾ ਕੇ ਲਿਆਣਾ ਜੀ। ਕੀ ਕਹਿ ਰਹੇ ਹੋ ਜਨਾਬ ਤੁਸੀਂ? ਮੈਂ ਸਹੀ ਕਹਿ ਰਿਹਾ ਜੀ। 500 ਬੰਦਾ ਜੀ ਬਰਾਤ ਨਾਲ। ਜਿਹੜੇ ਤੁਸੀਂ ਇਲਾਕੇ 'ਚ ਰਹਿੰਦੇ ਹੋ ਨਾ, ਜੀ। ਉੱਥੇ ਟੋਟਲ ਸ਼ਨਾਖਤੀ ਕਾਰਡ 150 ਆ। 500 ਬੰਦਾ। 500 ਬੰਦਾ ਜੀ। ਮੈਂ ਕਹਿੰਨਾ ਕਿ ਤੁਹਾਡਾ ਪਿੰਡ ਪਾਰਟੀਸ਼ਨ ਤੋਂ ਪਹਿਲੇ ਤਾਂ ਬਣਿਆ ਹੈ। ਜੀ ਹਜੇ ਉੱਥੇ ਕੋਈ 7 ਕਬਰਾਂ ਨੇ। 500 ਬੰਦਾ ਤੁਸੀਂ ਕਿੱਥੋਂ ਲੈਣਾ? ਹਾਂਜੀ ਹਾਂਜੀ। ਹੋਰ ਕੀ ਕਿਹਾ ਸੀ ਜਨਾਬ? ਜੀ ਮੈਂ ਮਟਨ ਦਾ ਕਿਹਾ ਸੀ ਜਨਾਬ। ਹਾਂ ਇਹ ਵੈਸੇ ਪੁੱਤਰ ਦਾ ਤੇ ਆਪਣੀ ਬੀਵੀ ਦਾ ਮੂੰਹ ਵੇਖੋ, ਇਹ ਲੱਗਦਾ ਵੀ ਦਾਲ ਖਾਣ ਵਾਲੀਆਂ ਉਹ ਕੁਕੜੀਆਂ ਨੇ ਜਿਨ੍ਹਾਂ ਨੂੰ 3 ਦਾਣੇ ਮਿਲ ਜਾਣੇ, ਕਹਿੰਦੀਆਂ ਬਸ ਅਸੀਂ ਰੱਜ ਗਈਆਂ। ਹਾਂਜੀ ਹਾਂਜੀ, ਇਹ ਮਟਨ ਖਾਣਗੇ। ਇਹ ਮੂੰਹ ਨੇ ਮਟਨ ਵਾਲੇ। ਮੈਂ ਕਹਿੰਦਾ ਕਿ ਇਹ ਚਿਕਨ ਵਾਲੀ ਦੁਕਾਨ ਦੇ ਕੋਲੋਂ ਲੰਘਣ ਨਾ, ਇਹਨਾਂ ਨੂੰ ਬ੍ਰਾਇਲਰ ਮੁਰਗੇ ਵੇਖ ਕੇ ਬੜਕਾ ਮਾਰ ਰਿਹਾ, ਆ ਅਗਰ ਖਰੀਦ ਸਕਦੇ ਤਾਂ ਖਰੀਦ ਕੇ ਵਿਖਾਓ। ਇਹ ਮੂੰਹ ਮਟਨ ਖਾਣਗੇ। ਜੀ ਉਹ ਤੁਸੀਂ ਮਟਨ ਨਾ ਖਾਓ ਭਾਜੀ। ਉਹ ਕੀ ਖਾਈਏ ਜੀ? ਇਸ ਬੱਚੇ ਦੇ ਵਿਆਹ ਤੇ ਮਟਨ ਚੱਲੇਗਾ? ਜੀ ਇਸ ਬੱਚੇ ਦੇ ਵਿਆਹ ਤੇ। ਤੁਸੀਂ ਵੱਡੀ ਤੇ ਵੀ ਆਪਣੇ ਘਰ ਪਹੁੰਚੇ ਪਕਾਉਂਦੇ ਹੋ, ਜਿਹਨੂੰ ਪੰਜੇ ਕਹਿੰਦੇ ਆ। ਹਾਂਜੀ ਕਸਾਈ ਕੋਲੋਂ ਮਟਨ ਲੈਣ ਜਾਈਏ ਨਾ, ਹਾਂਜੀ। ਉਹਦੀ ਮੁੱਢੀ ਨੇ ਜਿਹੜਾ ਛਿਛੜਾ ਲੱਗਾ ਹੁੰਦਾ ਨਾ, ਇਹਦੇ ਪੁੱਤਰ ਵਰਗਾ ਹੈ। ਔਰ ਰਾਵੀ ਤੇ ਇੰਜ ਕਰਕੇ ਸਦਕੇ ਵਾਲਾ ਗੋਸ਼ ਛੁੱਟੀ ਨਾ, ਥੱਲੇ ਤੇਰੀ ਬੁੱਢੀ ਵਰਗੀ ਇੱਕ ਚੀਜ਼ ਲਾਉਂਦੀ ਹੈ, ਝਪੱਟਾ ਮਾਰ ਕੇ ਸਾਰਾ ਕੁਝ ਲੈ ਜਾਂਦੀ। ਇਹ ਮਟਨ ਖਾਓਗੇ ਇਸ ਬੱਚੇ ਦੇ ਵਿਆਹ ਤੇ? ਜੀ ਇਸ ਬੱਚੇ ਦੇ ਵਿਆਹ। ਉਹ ਘਬਰਾ ਕੇ ਕੋਈ ਚਿੜੀ ਤੁਹਾਡੇ ਵਿਹੜੇ 'ਚ ਡਿੱਗ ਪਵੇ ਨਾ, ਹਾਂਜੀ। ਉਹ ਤੁਸੀਂ ਉਹਦਾ ਗੋਸ਼ਤ ਬਣਾਉਣ ਲੱਗੋ ਤੇ ਅੱਧਾ ਘੰਟਾ ਢੋਲਕੀ ਵੀ ਜਾਂਦੇ, ਆਹ ਜੀ ਆਹ ਸਾਡੇ ਘਰ ਗੋਸ਼ਤ ਪਕਣਾ। ਜੀ। ਉਹ ਇਹ ਮੂੰਹ ਤੇ ਮਟਨ। ਹਾਂਜੀ ਹਾਂਜੀ ਕੀ ਖਾਣਾ ਜੀ? ਮਟਨ ਜਨਾਬ। ਜਿਹੜਾ ਫੁੱਟਪਾਥ ਤੇ ਫਿਫਰਾ ਨਹੀਂ ਹੁੰਦਾ, ਹਾਂਜੀ ਜਿਹਨੂੰ ਹੱਥ ਲਾ ਕੇ ਸੁੱਟੀ ਦਾ ਵਾ। ਅੱਛਾ ਤੇਰੀ ਬੁੱਢੀ ਜੂਮੇ ਵਾਲੇ ਦਿਨ ਕਹਿੰਦੀ ਮੇਰੇ ਲਈ 1.5 ਕਿਲੋ ਲੈ ਕੇ ਆਈ। ਜਨਾਬ ਤੁਸੀਂ ਤਾਂ ਬੁਰਾ ਮਹਿਸੂਸ ਕਰ ਗਏ ਹੋ ਜਨਾਬ, ਕੋਈ ਐਸੀ ਗੱਲ ਹੀ ਨਹੀਂ। ਓਏ ਰੱਖੋ ਤੇ ਹਾਂਜੀ ਨਾ ਖਰਾਬ ਦਾ ਪੁੱਤਰ ਮਟਨ ਮੰਗਣ ਡਿਆ। ਜੀ ਅੱਛਾ ਹੋਰ ਕੀ ਸੀ? ਰਿਸ਼ਤਾ ਤਾਂ ਚਲੋ ਹੋ ਹੀ ਜਾਣਾ। ਹੋਰ ਕੀ ਕਿਹਾ ਸੀ ਜਨਾਬ? ਜਨਾਬ ਗੱਲ ਇਹ ਕਿ ਫਾਇਰਿੰਗ ਜਿਹੜੀ ਸੀ ਨਾ ਉਹ ਹੋਣੀ ਹੈ ਬੱਚੇ ਦੀ ਸ਼ਾਦੀ। ਮੈਂ ਕਹਿੰਦਾ ਫਾਇਰਿੰਗ ਜ਼ਰੂਰ ਹੋਏਗੀ, ਉਹ ਤੁਹਾਡੇ ਵੱਲੋਂ ਨਹੀਂ ਹੋਏਗੀ, ਕੁੜੀ ਵਾਲੇ ਵੱਲੋਂ ਹੋਏਗੀ, ਔਰ ਤੁਹਾਡੇ ਤੇ ਹੋਏਗੀ। ਇਹ ਆਪਣਾ ਮੁੰਡਾ ਵੇਖ, ਕੀ ਹੋਇਆ ਮੁੰਡੇ ਨੂੰ ਜੀ? ਇਹੋ ਜੀ ਗੋਲੀ ਪਿਸਤੌਲ 'ਚ ਪਾਈ ਹੋਈ ਨੇ, ਤੇ ਪਿਸਤੌਲ ਆਪਣੇ ਹੱਥ ਉੱਤੇ ਕਰਕੇ ਕਹਿੰਦਾ ਮੈਂ ਨਹੀਂ ਚੱਲਣਾ। ਇਹਦੇ ਬੱਚੇ ਦੇ ਵਿਆਹ ਤੇ ਫਾਇਰਿੰਗ ਕਰਨੀ ਸੀ? ਜੀ ਇਸੇ ਬੱਚੇ ਦੇ ਵਿਆਹ ਤੇ। ਮੈਂ ਕਹਿੰਦਾ ਹੋਏਗੀ, ਲੇਕਿਨ ਸਾਡੇ ਵੱਲੋਂ ਹੋਏਗੀ। ਉਹ ਕਿਉਂ ਜੀ? ਬਲਕਿ ਵਿਆਹ ਤੋਂ ਪਹਿਲੇ ਹੋਏਗੀ, ਬਲਕਿ ਮੰਗਣੀ ਤੋਂ ਵੀ ਪਹਿਲੇ ਹੀ ਹੋਏਗੀ। ਹਾਂਜੀ ਨਹੀਂ, ਇਹ ਜੋ ਤੁਸੀਂ ਸਾਨੂੰ ਕਿਹਾ ਜੀ, 2 ਕਨਾਲ ਦਾ ਪਲਾਟ ਤੁਹਾਡੇ ਪੁੱਤਰ ਦੇ ਨਾਂ ਲਾ ਦਈਏ, ਹਾਂਜੀ। ਲੈਂਬਰਗਿਨੀ ਗੱਡੀ ਤੁਹਾਡੇ ਪੁੱਤਰ ਦੇ ਨਾਂ ਲਾ ਦਈਏ, 4 ਕਰੋੜ 3 ਕਰੋੜ ਦੇ ਬੈਂਕ 'ਚ ਜਮ੍ਹਾਂ ਕਰਾ ਦਈਏ, ਹਾਂਜੀ। ਇਹ ਤੁਹਾਨੂੰ ਸ਼ਰਮ ਨਹੀਂ ਇਹ ਗੱਲਾਂ ਕਰਨ ਲੱਗਿਆ? ਓਏ ਆ 2 ਪਿਓ ਪੁੱਤਰ ਪੈਰ ਉੱਤੇ ਕਰੋ। ਲੱਖ ਲਾਨਤ, ਇਹ ਚਪਲਾਂ ਹੈ ਨੇ ਇਹਨੇ ਕੁਛ ਮੰਗਣ ਵਾਲੀਆਂ ਹੈ? ਜਨਾਬ ਤੁਸੀਂ ਸਾਨੂੰ ਜ਼ਲੀਲ ਕਰ ਰਹੇ ਹੋ। ਉੱਠ ਨਾ ਖਰਾਬ ਦੇ ਪੁੱਤਰ ਨੂੰ ਤੁਸੀਂ ਧੀਆਂ ਵਾਲਾ ਨੇੜਾ ਮਜਬੂਰ ਸਮਝਿਆ? ਤੁਸੀਂ ਪਛਤਾਓਗੇ ਜਨਾਬ। ਕਿਸ ਗੱਲ ਦਾ ਤੁਸੀਂ ਪਛਤਾਵਾ? ਆਪਣੀ ਬੱਚੀ ਲਈ ਰਿਸ਼ਤਾ ਲੱਭੋਗੇ, ਤੁਹਾਨੂੰ ਰਿਸ਼ਤਾ ਨਹੀਂ ਲੱਭੇਗਾ ਆਪਣੀ ਬੱਚੀ ਵਾਸਤੇ। ਓਏ ਮੈਂ ਆਪਣੀ ਬੱਚੀ ਦਾ ਰਿਸ਼ਤਾ ਇਹਨਾਂ ਪੈਰਾਂ ਤੇ ਕਰਾਂਗਾ ਤੇ ਹੁਣੇ ਕਰਾਂਗਾ। ਤੁਹਾਡੇ ਵਰਗੇ ਕਮੀਨੇ ਲੋਕਾਂ ਨਾਲ ਨਹੀਂ, ਜਿਨ੍ਹਾਂ ਨੂੰ ਸਿਰਫ ਜਹੇਜ਼ ਚਾਹੀਦਾ, ਜਿਨ੍ਹਾਂ ਨੂੰ ਬੈਂਕ ਬੈਲੈਂਸ ਚਾਹੀਦੇ, ਜਿਨ੍ਹਾਂ ਨੂੰ ਗੱਡੀਆਂ ਚਾਹੀਦੀਆਂ, ਜਿਨ੍ਹਾਂ ਨੂੰ ਪਲਾਟ ਚਾਹੀਦੇ ਨੇ। ਸੁਣਾ, ਮੈਂ ਆਪਣੀ ਧੀ ਦਾ ਵਿਆਹ ਆਪਣੇ ਭਾਂਜੇ ਨਾਲ ਕਰਾਂਗਾ। ਮਾਮਾ ਜੀ ਹਾਂ ਪੁੱਤਰ, ਦਫਾ ਹੋਏ, ਨਿਕਲ।
ਨਿਕਲ ਭਾਜੀ ਗੱਲ ਤਾਂ ਉਹ ਚੱਲ ਬਾਹਰ ਨਹੀਂ ਸੜਕ ਚੱਲ ਉਹ ਮੇਰੀ ਗੱਲ ਤਾਂ ਸੁਣੋ ਇੱਕ ਵਾਰੀ ਚੱਲ ਚੂਈ ਚਲੰਗ ਦੀ ਪਲੇਅਰ ਨਿਕਲ ਇੱਥੋਂ। ਉਹ ਚੱਲ ਚਲੇ ਸ਼ਰਾਰਤ ਵਾਲੀ ਨੂੰ ਚੱਲ ਚਾਚੀ ਦੀ ਗੱਲ ਤਾਂ ਸੁਣ ਤੂੰ ਵਿਆਹ ਕਰਾਉਣ ਰਿਹਾ, ਤੂੰ ਬੜਾ ਇਲਾਜ ਨਹੀਂ ਕਰਾਉਂਦਾ ਹੈ ਤੂੰ ਵਿਆਹ ਕਰਾਉਣਾ ਹੈ? ਜੀ ਅੰਕਲ ਜੀ ਖਾਨਾ ਖਰਾਬ ਦਿਆ ਪੁੱਤਰਾ, ਤੇਰੇ ਵਰਗੀਆਂ ਚੀਜ਼ਾਂ ਜਮੈਟਰੀ ਬਕਸ 'ਚ ਰੱਖਣੀਆਂ ਚਾਹੀਦੀਆਂ ਨੇ। ਮੈਂ ਕਿੰਨੀ ਦੇਰ ਦੀਆਂ ਸੋਫੇ ਤੇ ਰੱਖੀਆਂ ਨੇ। ਹੈਂ? ਨਿਕਲ ਨਿਕਲ। ਅੰਕਲ ਜੀ ਹਾਂਜੀ ਗੱਲ ਤਾਂ ਸੁਣੋ, ਕੀ? ਰਿਸ਼ਤਾ ਤੇ ਹੋਇਆ ਨੇ ਮੇਰਾ। ਹਾਂ। ਇਹ ਮੇਰੀ ਭੈਣ ਦਾ ਵਿਆਹ ਤੇ ਮੈਨੂੰ ਦਾਵਤ ਜ਼ਰੂਰ ਦੇਣਾ। ਤੈਨੂੰ ਦਾਵਤ ਦੇਵਾਂ? ਆ ਖਾਨਾ ਖਰਾਬ ਦਿਆ ਪੁੱਤਰਾ, ਤੇਰੇ ਨਾਲ ਤੇ ਅਸੀਂ ਬਿਰਿਆਨੀ ਪਾਣੀ ਪਲੇਟਾਂ 'ਚ ਬਾਹਰ ਤਾਂ ਗੇੜ ਰਹਾ ਹੈ। ਕੜਨ ਮਾਮਾ ਜੀ ਘਬਰਾਓ ਨਾ, ਇਹਨਾਂ ਦਾ ਮੈਂ ਚਿੰਗ ਚ ਵੀ ਉਹ ਅੱਗੇ ਛੱਡ ਕੇ ਆਇਆ। ਚੰਗਾ ਕੀਤਾ ਈ। ਬਸ ਪੁੱਤਰ, ਇਹ ਥੋੜੀ ਜਿਹੀ ਮੇਰੀ ਗਲਤੀ ਸੀ। ਰਿਸ਼ਤਾ ਮੇਰੇ ਘਰ ਸੀ ਤੇ ਮੈਂ ਵੀ ਬਾਹਰ ਲੱਭਦਾ ਰਿਹਾ। ਅੱਜ ਤੋਂ ਬਾਅਦ ਤੂੰ ਇਸ ਘਰ ਨਹੀਂ ਆਣਾ ਜਦ ਤੱਕ ਤੁਹਾਡੀ ਸ਼ਾਦੀ ਨਹੀਂ ਹੋਈ। ਤੂੰ ਵੀ ਨਿਕਲ।